ਸੋ ਕਰਨਲ ਮਾਮਲੇ ਦੇ ਵਿੱਚ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜੀ। ਇਹ ਵੀ ਮਾਮਲਾ ਚੰਗਾ ਤੂਲ ਫੜਿਆ ਹੋਇਆ ਸੀ, ਪਰ ਜਦੋਂ ਤੋਂ ਕੱਲ ਤੋਂ ਐਕਟਿਵ ਹੋਏ ਨੇ ਇਧਰਲੇ ਬੰਨੇ ਨੂੰ ਪੁਲਿਸ ਮੁਲਾਜ਼ਮ ਨਾਨਕ ਸਿੰਘ ਵੀ ਉੱਥੇ ਲਗਾਤਾਰ ਬਾਰਡਰ ਤੇ ਫਿਰ ਰਹੇ ਨੇ, ਤੇ ਹੁਣ ਇੱਧਰ ਨੂੰ ਧਿਆਨ ਥੋੜਾ ਘਟਿਆ। ਪਰ ਹੁਣ ਮੌਜੂਦਾ ਜਾਣਕਾਰੀ ਕੀ ਹੈ ਇਸ ਦੀ? ਦੇਖੋ ਗੱਲ ਇਹ ਆ ਕਿ ਸਭ ਜਿਹੜੇ ਇਹ ਹੁਣ ਦੇ ਹਾਲਾਤ ਨੇ, ਇਹਦੇ ਵਿੱਚ ਇੱਕ ਜਿਹੜੀ ਅੱਜ ਪ੍ਰੋਗਰੈਸ ਹੋਈ ਆ ਉਹ ਇਹ ਹੋਈ ਆ ਕਿ ਭਾਈ ਮਸਲਨ ਜਿੱਦਾਂ ਇਹਨਾਂ ਦਾ ਪਰਿਵਾਰ ਆ, ਜਿਹੜਾ ਪੀੜਤ ਫੈਮਿਲੀ ਆ ਜਿਹੜੀ, ਉਹ ਗਵਰਨਰ ਨੂੰ ਮਿਲ ਕੇ ਆਈ ਆ, ਤੇ ਗਵਰਨਰ ਦੇ ਹਾਊਸ ਤੋਂ ਬਾਅਦ ਯਾਨੀ ਰਾਜ ਭਵਨ ਤੋਂ ਬਾਹਰ ਉਹਨਾਂ ਨੇ ਜਿਹੜੀ ਮਤਲਬ ਕਿ ਇੱਕ ਬਾਈਟ ਦਿੱਤੀ ਆ ਜਾਂ ਥੋੜੀ ਛੋਟੀ ਜਿਹੀ ਪੀਸੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਪੀਸੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਖੁਲਾਸੇ ਕਰਾਂਗੇ। ਸਾਡੇ ਕੋਲ ਵੀਡੀਓਜ਼ ਆ ਕਿ ਸ਼ਮਿੰਦਰ ਸਿੰਘ ਥਾਣੇਦਾਰ ਆ ਜਿਹੜਾ, ਉਹ ਸਾਡੇ ਕੋਲ ਮਿਹਨਤਾਂ ਕਰਦਾ, ਮੰਨਦਾ ਕਿ ਅਸੀਂ ਖਾਦੀ ਪੀਤੀ 'ਚ ਗਲਤੀ ਕਰ ਦਿੱਤੀ, ਤੇ ਉਹਦਾ ਨਾਮ ਤੱਕ ਨਹੀਂ, ਉਹਦਾ ਜ਼ਿਕਰ ਤੱਕ ਨਹੀਂ ਹੈ। ਮਤਲਬ ਕਿ ਉਹ ਕਹਿੰਦੇ ਆ ਕਿ ਸਸਪੈਂਸ਼ਨ ਜਿਹੜੀ ਆ ਉਹਦੇ ਨਾਮ ਤੇ ਵੀ ਨਾਨਕ ਸਿੰਘ ਝੂਠ ਬੋਲ ਗਏ। ਹੁਣ ਦੇਖੋ ਨਾਮ ਨਾਨਕ ਤੇ ਦੋਸ਼ ਕਿਹੋ ਜਿਹੇ ਲੱਗ ਰਹੇ ਨੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਇਹ ਨਿਆਂਇਕ ਜਾਂਚ ਹੈ, ਇਹਨਾਂ ਨੇ ਜਿਹੜੀ IS ਪਰਮਵੀਰ ਸਿੰਘ ਨੂੰ ਜਾਂਚ ਸੌਂਪੀ ਆ, ਕੇਸ ਅਸੀਂ ਨਾ ਮਨਜ਼ੂਰ ਕਰਦੇ ਆ, ਇਹਦੀ ਜਗ੍ਹਾ ਤੇ ਤੁਸੀਂ CBI ਤੋਂ ਜਾਂਚ ਕਰਾਓ। ਉਹਨਾਂ ਨੇ ਤੇ ਇੱਥੋਂ ਤੱਕ ਚੈਲੰਜ ਕਰ ਦਿੱਤਾ ਹੈ ਕਿ ਅਸੀਂ ਡਾਕੂਮੈਂਟ ਵੀ ਜਨਤਕ ਕਰਾਂਗੇ, ਹੁਣ ਵੀਡੀਓਜ਼ ਵੀ ਜਨਤਕ ਕਰਾਂਗੇ, ਤੇ ਤੁਸੀਂ ਸੈਂਟਰਲ ਏਜੰਸੀ ਤੋਂ ਜਾਂਚ ਕਰਵਾਓ। ਜੇ ਸਾਡੇ ਬੰਦੇ ਦੋਸ਼ੀ ਪਾਏ ਗਏ ਤੇ ਜੋ ਸਜ਼ਾ ਬਣਦੀ ਆ ਤੁਸੀਂ ਦੇ ਦਿਓ, ਅਸੀਂ ਖੜੇ ਮੱਥੇ ਪ੍ਰਬੰਧ ਕਰਾਂਗੇ, ਪਰ ਇਨਸਾਫ ਲਈ ਅਸੀਂ ਲੜਾਂਗੇ। ਹਾਲਾਂਕਿ ਇਹ ਕਰਨਲ ਦੇ ਘਰੋਂ ਹੈ ਜਿਹੜੀ ਬੀਬੀ, ਮੈਨੂੰ ਇੱਕ ਵੀਡੀਓ ਵੇਖਣ ਦਾ ਮੌਕਾ ਮਿਲਿਆ, ਤੇ ਉਹਦੇ ਚ ਪਤਾ ਲੱਗਿਆ ਕਿ ਇਹ ਜਿਹੜਾ ਮੇਲਾ ਸੀ ਇੱਥੇ, ਸਾਡੇ ਬਹੁਤ ਮਸ਼ਹੂਰ ਸੀਗਾ ਬੰਦਾ, ਬਿਜ਼ਨਸਮੈਨ ਸੀਗਾ, ਸਮਾਜ ਸੇਵੀ ਸੀ, ਯਾਰਾਂ ਦਾ ਯਾਰ ਸੀ ਬਠਿੰਡੇ, ਉਸਨੂੰ ਮਾਰ ਦਿੱਤਾ ਗਿਆ ਸੀ ਸ਼ਹਿਰੇ ਬਾਜ਼ਾਰ, ਤੇ ਉਹਦਾ ਜਿਹੜਾ ਸੰਸਕਾਰ ਰੋਕਿਆ ਗਿਆ ਸੀ। ਦੱਸਦੇ ਆ ਕਿ ਉਸ ਸੰਸਕਾਰ ਨੂੰ ਕਰਾਉਣ ਚ ਜਾਂ ਨਿਆਂ ਨੂੰ ਲਟਕਾਉਣ ਚ ਇਸ ਬੀਬੀ ਦਾ ਬੜਾ ਵੱਡਾ ਹੱਥ ਰਿਹਾ ਉਸ ਟਾਈਮ। ਯਾਨੀ ਇਹਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਦਾ ਇਨਫਲੂਐਂਸ ਵਰਤ ਕੇ ਤੇ ਸੰਸਕਾਰ ਕਰਵਾ ਦਿੱਤਾ ਸੀ। ਇਹ ਵੀ ਇੱਕ ਨਵਾਂ ਐਂਗਲ ਨਿਕਲਿਆ ਇਸ ਮਾਮਲੇ ਦੇ ਵਿੱਚ। ਪਰ ਗੱਲ ਇਹ ਹੈ ਕਿ ਜੋ ਮਰਜ਼ੀ ਆ, ਇਹ ਹੋਣਾ ਚਾਹੀਦਾ ਸੀਗਾ ਕਿ ਜਾਂਚ ਇਹ ਹਾਈ ਕੋਰਟ ਦੇ ਰਿਟਾਇਰ ਜੱਜ ਤੋਂ ਜਾਂ ਸਿਟਿੰਗ ਜੱਜ ਤੋਂ ਕਰਵਾਉਂਦੇ, ਠੀਕ ਹੈ ਨਾ, ਨਾ ਇਹਨਾਂ ਦੀ ਰਹਿੰਦੀ ਨਾ ਉਹਨਾਂ ਦੀ ਰਹਿੰਦੀ। ਨਾ ਇਹ ਕਹਿੰਦੇ ਵੀ ਅਸੀਂ ਸੈਂਟਰਲ ਏਜੰਸੀ ਤੋਂ ਕਿਉਂ ਜਾਂਚ ਕਰਵਾਈਏ, ਕਿਉਂਕਿ ਕਰਨਲ ਤੇ ਦੱਸਦੇ IBA ਦਾ ਬੰਦਾ, ਤੇ ਕੋਈ ਦੱਸਦਾ ਰॉ ਦਾ ਬੰਦਾ। ਤੇ ਮੈਂ ਤੁਹਾਨੂੰ ਹੋਰ ਦੱਸਦਾ, ਜਿਹੜੀ ਮੈਨੂੰ ਅੰਦਰੂਨੀ ਜਾਣਕਾਰੀ ਮਿਲੀ ਆ ਕਿ ਰਾਜਨਾਥ ਸਿੰਘ ਨੇ ਤੇ ਅਮਿਤ ਸ਼ਾਹ ਨੇ ਨੋਟਿਸ ਲਿਆ ਹੋਇਆ ਇਸ ਗੱਲ ਦਾ, ਤਦੇ ਹੀ ਗਵਰਨਰ ਦੇ ਨਾਲ ਮੁਲਾਕਾਤ ਹੋਈ ਹੈ ਨਾ ਸਾਹਿਬ, ਇਸ ਚੀਜ਼ ਨੂੰ ਸਮਝੋ। ਇਸ ਕਰਕੇ ਜੇ ਸੈਂਟਰਲ ਏਜੰਸੀ ਕੋਲ ਜਾਂਚ ਜਾਂਦੀ ਹੈ ਤਦ ਵੀ ਸਵਾਲ ਖੜੇ ਹੋਣਗੇ, ਜੇ ਇਹਨਾਂ ਕੋਲ ਰਹਿੰਦੀ ਹੈ ਤਦ ਵੀ ਸਵਾਲ ਖੜੇ ਨੇ। ਤਾਂ ਫਿਰ ਇਹਦੇ ਨਾਲੋਂ ਚੰਗਾ ਸੀਗਾ ਕਿ ਹਾਈ ਕੋਰਟ ਦੇ ਕਿਸੇ ਜੱਜ ਤੋਂ ਜਾਂਚ ਕਰਵਾਉਂਦੇ, ਜਾਂ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾ ਲੈਂਦੇ, ਜਾਂ ਰਿਟਾਇਰ ਜੱਜ ਤੋਂ ਕਰਵਾ ਲੈਂਦੇ। ਤਾਂ ਮੇਰੇ ਖਿਆਲ ਦੇ ਨਾਲ ਦੋਹਾਂ ਧਿਰਾਂ ਨੂੰ ਉਹ ਕਿਤੇ ਨਾ ਕਿਤੇ ਮਨਜ਼ੂਰ ਹੋ ਜਾਂਦੀ। ਪਰ ਜੋ ਵੀ ਆ, ਹੁਣ ਦੇਖਦੇ ਆ ਕਿ ਕੀ ਬਣਦਾ। ਪਰ ਪੀੜਤ ਪਰਿਵਾਰ ਅਸੰਤੁਸ਼ਟ ਆ, ਉਹਨਾਂ ਦੀ ਸੰਤੁਸ਼ਟੀ ਸਰਕਾਰ ਨਹੀਂ ਕਰਵਾ ਪਾ ਰਹੀ। ਜੀ